ਮੈਨੂੰ ਜੀ ਅਕਾਲੀ ਦਲ ਤੋਂ ਸ਼ੁਰੂਆਤ ਕਰ ਲਈਏ। ਖਾਸੀ ਚਰਚਾ ਹੋਈ ਪਈ ਹੈ ਵੀ ਅਕਾਲੀ ਦਲ ਨੇ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜੀ। ਦੇਖੋ ਅਕਾਲੀ ਸੰਕੇਤ ਮਿਲ ਗਏ ਸਨ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀਗੀ ਜੀ, ਕਿ ਜੀ। ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦਾ ਕਿ ਐਨਡੀਏ ਦੇ ਰਾਸ਼ਟਰਪਤੀ ਦੀ ਜਿੱਤ ਪ੍ਰਤੀ ਪ੍ਰੇਮ ਜਤਾ ਦੇਣਾ, हुँ, ਜੇ ਕਹਿੰਦੇ ਪ੍ਰੇਮ ਕੀ ਗੰਗਾ ਬਹਾਤੇ ਜਾ, जी। ਬਸ ਉਹੀ ਜਿਹੜੀ ਪ੍ਰੇਮ ਦੀ ਗੰਗਾ ਉਮੜੀ ਸੀਗੀ। हुँ, ਜਦ ਹੀ ਪਤਾ ਲੱਗ ਗਿਆ ਸੀਗਾ, ਨਾਲ ਦੀ ਨਾਲ ਹੀ ਪਤਾ ਲੱਗ ਗਿਆ ਸੀਗਾ ਕਿ ਲਓ ਵੀ ਕੱਲ ਨੂੰ ਹੀ ਪਟਾਕਾ ਪੈ ਜਾਣਾ ਹੈ। ਤਾਂ जी, ਅੱਜ ਚਰਚਾ ਚੱਲੀ ਔਰ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਹਾਂ ਅਸੀਂ ਜਾ ਰਹੇ ਹਾਂ, ਇਹਦੇ ਨਾਲ ਜਾ ਰਹੇ ਹਾਂ, ਐਨਡੀਏ ਦੇ ਨਾਲ हुँ, ਰਾਸ਼ਟਰਪਤੀ ਦੀ ਚੋਣ ਵਾਸਤੇ। ਤੋਂ ਇਹ ਦੇਖੋ ਜੇਪੀ ਨੱਡਾ ਪਹੁੰਚ ਕਰਦੇ ਆ, जी। ਹੁਣ ਪਤਾ ਨਹੀਂ ਇਹਨਾਂ ਨੇ ਫਾਰਮੈਲਿਟੀ ਕਰਾਈ ਹੈ ਜਾਂ ਉਹ ਆਪ ਹੀ ਆਏ ਆ। ਵੈਸੇ ਤਾਂ ਜੇ ਦੇਖੋ ਪਹਿਲਾਂ ਆਪਾਂ ਇਹ ਸਮਝਣਾ ਹੋਵੇ हुँ, ਕਿ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਸਤੇ ਉਹਨਾਂ ਨੂੰ ਜ਼ਰੂਰਤ ਕੀ ਹੈ, जी। ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਦੇਖੋ ਜਿਹੜਾ ਆਪੋਜੀਸ਼ਨ ਹੈ, हुँ, ਆਪੋਜੀਸ਼ਨ ਦੀ ਗੱਲ ਕਰ ਲਓ, ਮਤਲਬ ਕਿ ਜਿਹੜਾ ਯੂਪੀਏ ਆ, ਤਾਂ जी, ਉਹਦੇ ਵਿੱਚ ਇਸ ਟਾਈਮ ਮੋਟੇ ਤੌਰ ਤੇ 18 ਪਾਰਟੀਆਂ ਨੇ, जी। 219 ਮੈਂਬਰ ਪਾਰਲੀਮੈਂਟ, ਵੋਟ ਵੈਲਿਊ ਬਣੂਗੀ 1,53,300। ਵੋਟ ਵੈਲਿਊ ਵੈਲਿਊ ਬਾਰੇ ਜਾਂ ਵੇਟ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ। हुँ, ਜੇ ਕਿਸੇ ਨੇ ਪੁੱਛਣਾ ਹੋਇਆ ਤਾਂ ਬਾਅਦ ਚ ਪੁੱਛ ਲੈਣਗੇ। जी। ਤਾਂ 18 ਇਹ ਜਿਹੜੀਆਂ ਪਾਰਟੀਆਂ, ਇਹਨਾਂ ਦਾ ਜਿਹੜਾ ਵਿਧਾਇਕਾਂ ਦਾ ਵੋਟ ਵੇਟੇਜ ਬਣੇਗਾ 1550 ਦਾ, हाँ ਉਹ जी, ਬਣੇਗਾ 2,27,751 ਤੇ जी, 1,53,300 ਤੇ 2,27,751, ਟੋਟਲ ਹੋ ਗਿਆ 3,81,051। जी। ਹੁਣ ਜੇ ਤਾਂ ਮੰਨ ਲਓ ਜਿਹੜੀਆਂ ਹੋਰ ਕੁਝ ਵਿਰੋਧੀ ਧਿਰਾਂ ਸੀਗੀਆਂ, हुँ, ਵਾਈਐਸਆਰ, ਬਸਪਾ, ਓਵੇਸੀ ਵਾਲੀ, ਬੀਜੂ ਜਨਤਾ ਦਲ, ਟੀਆਰਐਸ, ਅਕਾਲੀ ਦਲ, ਆਮ ਆਦਮੀ ਪਾਰਟੀ, ਜੇ ਤਾਂ ਇਹ ਆ ਜਾਂਦੇ ਇਹਨਾਂ ਦੇ ਨਾਲ, जी। ਤਦ ਖੇਲਾ ਹੋ ਸਕਦਾ ਸੀਗਾ, ਖੇਲਾ हुँ, ਹੋ ਸਕਦਾ ਸੀ। ਕਿਉਂ? ਕਿਉਂਕਿ ਇਸ ਵੇਲੇ ਫਿਰ ਨਿਰੋਲ ਐਨਡੀਏ ਕੋਲ, ਮੰਨ ਲਓ ਇਹ ਸਾਰੇ ਦਲ ਇੱਧਰ ਘੁੰਮ ਜਾਂਦੇ, ਤਾਂ ਫਿਰ ਐਨਡੀਏ ਕੋਲ 5,32,000 ਦਾ ਵੋਟ ਵੈਲਿਊ ਰਹਿ ਜਾਣਾ ਸੀ, ਜਿਹੜਾ ਕਿ ਜਿੱਤ ਤੋਂ ਦੂਰ ਰਹਿ ਜਾਂਦਾ ਥੋੜਾ ਜਿਹਾ 5,40,000 65 ਤੋਂ। जी, जी, ਸਮਝ ਗਏ ਨਾ? जी। ਤੇ ਉਹ ਨੇੜੇ ਜੇ ਜਾ ਕੇ ਫਿਰ ਮਾਰ ਖਾ ਜਾਂਦੇ। ਉਹ ਤਦ ਸੀ ਜਦ ਇਹ ਜਿਵੇਂ ਮੋਟੇ ਤੌਰ ਤੇ ਕਹ ਲਈਏ ਬਿਜੂ ਜਨਤਾ ਦਲ, ਟੀਆਰਐਸ हुँ, ਤੇ ਅਕਾਲੀ ਦਲ, ਆਮ जी, ਆਦਮੀ जी, ਪਾਰਟੀ, जी। ਇਹ ਮੋਟੇ ਤੌਰ ਤੇ ਇਹ ਘੁੰਮਦੇ। ਫਿਰ ਇਸ ਤੋਂ ਬਾਅਦ ਜਿਵੇਂ ਬਸਪਾ ਰਹਿ ਗਈ, ਵਾਈਐਸਆਰ ਰਹਿ ਗਿਆ, ਤਾਂ ਫਿਰ ਗੇਮ ਜਿਹੜੀ ਆ ਬਿਲਕੁਲ ਬਰਾਬਰ ਦੀ ਹੋ ਜਾਂਦੀ। ਤਾਂ हुँ, ਉਹ ਰਾਸ਼ਟਰਪਤੀ ਦਾ ਇਲੈਕਸ਼ਨ ਜਿਹੜਾ ਹੈ, ਉਹ ਫਿਰ ਜਿੱਦਾਂ ਕਹ ਲਓ ਕਿ ਹੁੰਦਾ ਨਾ, ਇਹਦੇ ਵਿੱਚ ਟਰਾਂਸਫਰੇਬਲ ਸਿਸਟਮ ਹੁੰਦਾ। ਤਾਂ ਫਿਰ ਤਰਜੀਹ ਵੋਟ ਦੇਖੀ ਜਾਂਦੀ ਹੈ ਕਿ ਸੈਕੰਡ ਨੰਬਰ ਤੇ, ਜਦੋਂ ਮਤਲਬ ਕਿ ਜਿੱਤਾਰ ਇਹ ਵੋਟ ਵੇਟੇਜ ਤੇ ਨਹੀਂ ਹੁੰਦੀ, ਤਾਂ ਫਿਰ जी, ਤਰਜੀਹ ਵੋਟ ਦਿੱਤੀ ਜਾਂਦੀ ਹੈ ਕਿ ਸੈਕੰਡ ਤਰਜੀਹ ਵਾਲੀਆਂ ਵੋਟਾਂ ਕਿਹੜੀਆਂ, ਉਹਨਾਂ ਨੂੰ ਫਿਰ ਸਿੰਗਲ ਟਰਾਂਸਫਰੇਬਲ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ। ਸਿਸਟਮ ਹੁੰਦਾ ਹੈ, ਕਾਫੀ ਗੁੰਝਲਦਾਰ ਸਿਸਟਮ ਹੈ। ਤਾਂ हुँ, ਕੁੱਲ ਮਿਲਾ ਕੇ ਇਹ ਫਿਰ ਤੈਅ ਆ। ਵੈਸੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਯਸ਼ਵੰਤ ਸਿਨਹਾ ਕਦੇ ਨਹੀਂ ਜਿੱਤੇਗਾ, हुँ, ਤਾਂ ਉਹਦਾ ਸਾਫ਼ ਹੈ, ਕਿਉਂਕਿ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਇੱਧਰ ਹੀ ਜਾਣਗੇ, हुँ, ਜਿਹੜੀ ਹਾਲਤ ਆ। जी। ਤਾਂ ਇਸ ਤੋਂ ਇਲਾਵਾ ਹਾਲੇ ਜਿਹੜਾ ਵਾਈਐਸਆਰ ਦਾ ਮੈਨੂੰ ਪਤਾ ਨਹੀਂ, ਬਸਪਾ ਦਾ ਮੈਨੂੰ ਪਤਾ ਨਹੀਂ ਹੈ, हुँ, ਤਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਵੀ ਇੱਧਰ ਜਾ ਸਕਦੇ ਆ। ਤੇ ਇਹ ਆਪਣੇ ਆਪ ਦੇ ਵਿੱਚ ਹੁਣ ਇਹ ਦਿਲਚਸਪ ਹੋਏਗਾ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਕਿੱਧਰ ਜਾਣਗੇ। ਕਿਉਂ? ਕਿਉਂਕਿ हुँ, ਅਕਾਲੀ ਦਲ ਬਾਦਲ ਨੇ ਜਿਹੜੀ ਅੱਜ ਗੱਲ ਕਹੀ ਹੈ, हुँ, ਉਹ ਇਹ ਕਹੀ ਆ ਕਿ ਦੇਖੋ ਜੀ, ਅਸੀਂ ਕਾਂਗਰਸ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਇਹਨੇ ਸਿੱਖਾਂ ਤੇ ਜ਼ੁਲਮ ਕੀਤੇ ਆ। जी। ਮਤਲਬ ਸਾਫ਼ ਹੈ ਕਿ ਸਿਧਾਂਤਕ ਤੌਰ ਤੇ ਸਾਡਾ ਕੋਈ ਮੇਚ ਇਹਨਾਂ ਦੇ ਨਾਲ ਨਹੀਂ ਬਣਦਾ ਕਿ हुँ, ਅਸੀਂ ਜਾਈਏ। हुँ, 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 ਸੋ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਐਨਡੀਏ ਦੇ ਨਾਲ। जी। ਤਾਂ ਹੁਣ ਇਹ ਬੜਾ ਇੱਕ ਬੇਸਿਕ ਸਵਾਲ ਉੱਠੇਗਾ ਇੱਥੇ ਕਿ ਬਈ ਤੁਸੀਂ ਆਪ ਹੀ ਤੇ ਜਦੋਂ ਐਨਡੀਏ ਤੋਂ ਬਾਹਰ ਆਏ ਤੇ ਕਹਿੰਦੇ ਰਹੇ ਕਿ ਤੁਸੀਂ ਸਾਡੇ 700 ਬੰਦੇ ਮਰਵਾ ਦਿੱਤੇ ਬਈ, ਤਾਂ हुँ, ਕੀ ਉਹ ਜ਼ੁਲਮ ਨਹੀਂ ਹੈ? ਜ਼ੁਲਮ ਦੀ ਪਰਿਭਾਸ਼ਾ ਕੀ ਹੈ? जी, ਕਿ ਜ਼ੁਲਮ ਦੀ ਪਰਿਭਾਸ਼ਾ ਜਿਹੜੀ ਹੈ, ਉਹ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ ਉਹਨਾਂ ਤੇ ਲਾਗੂ ਨਹੀਂ ਹੁੰਦੀ। ਜ਼ੁਲਮ ਤਾਂ ਜ਼ੁਲਮ ਹੈ ਨਾ, ਚਾਹੇ ਉਹ जी। ਦਰਬਾਰ ਸਾਹਿਬ ਤੇ ਅਟੈਕ ਕਰਕੇ ਬੇਦੋਸ਼ੀ ਮਾਰਨ ਦਾ ਹੋਵੇ, हुँ, ਚਾਹੇ ਉਹ ਬੇਦੋਸ਼ੀ ਮੁਕਾਬਲਿਆਂ ਚ ਮਾਰਨ ਦਾ ਹੋਵੇ, ਚਾਹੇ ਬੇਦੋਸ਼ਾ ਕੋਈ ਦਰਜੀ ਜਾ ਕੇ ਉੱਥੇ ਧਰਮ ਦੇ ਨਾਂ ਤੇ ਕੱਟ ਦੇਣ ਦਾ ਹੋਵੇ, ਜ਼ੁਲਮ ਤਾਂ ਜ਼ੁਲਮ ਹੈ। हुँ, ਤਾਂ ਇਹ ਜਿੱਦਾਂ ਕੱਲ ਕਹਿ ਰਹੇ ਸੀ ਪ੍ਰੇਮ ਸਿੰਘ ਚੰਦੂਮਾਜਰਾ ਜੀ, ਉਹ ਘੱਟ ਗਿਣਤੀਆਂ ਚੋਂ ਹੈ ਬੀਬੀ, जी। ਉਹ ਟ੍ਰਾਈਬਸ ਦੇ ਵਿੱਚੋਂ ਆ, ਵਗੈਰਾ ਵਗੈਰਾ।
ਸੋ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਬਹਾਨੇਬਾਜ਼ੀਆਂ। ਤਾਂ ਹੂੰ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਐਨਡੀਏ ਤਾਂ ਤਕਰੀਬਨ ਕੋਲ ਸੀਗਾ ਜਿੱਤ ਦੇ। ਜੀ, ਜੀ। ਉਹਨਾਂ ਨੂੰ ਚਾਹੇ ਉਹ ਟੀਆਰਐਸ ਆ ਜਾਂਦਾ, ਬੀਜੂ ਜਨਤਾ ਦਲ ਆ ਜਾਂਦਾ, ਕਿਤੋਂ ਨਾ ਕਿਤੋਂ ਉਹਨਾਂ ਨੇ ਜੁਗਾੜ ਲਾ ਲੈਣਾ ਸੀਗਾ। ਹੂੰ, ਤੇ ਇਹ ਅਕਾਲੀ ਦਲ ਨੇ ਸ਼ਾਇਦ ਮੌਕਾ ਸੰਭਾਲਿਆ ਕਿ ਆਪਾਂ ਬਈ ਹੁਣ ਜਲਦੀ ਜਲਦੀ ਜਿਹੜਾ ਹੈ ਉਹ ਨੇੜੇ ਹੋ ਜਾਈਏ। ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਵੇ। ਜੀ। ਵੀ ਆਪਾਂ ਹੁਣ ਜੇ ਦੋਵੇਂ ਏਦਾਂ ਦੂਰ ਦੂਰ ਰਹਿ, ਸਾਡੇ ਕੋਲੋਂ ਦੂਰ ਦੂਰ ਰਹਿੰਦੇ। ਹੂੰ, ਗਾਣਾ ਸੀਗਾ ਨਾ ਹੰਸਰਾਜ ਹੱਸਦਾ, ਹੰਸਰਾਜ ਵੀ ਇਤਫਾਕ ਨੇ ਇੱਧਰ ਜੀ। ਕਿਹੜੀ ਗੱਲੋਂ ਸਾਡੇ ਕੋਲ ਦੂਰ ਦੂਰ ਰਹਿੰਦੇ ਹੋ, ਹੂੰ, ਅੱਜ ਕੱਲ ਸੁਣਿਆ ਗਰੂਰ ਵਿੱਚ ਰਹਿੰਦੇ ਹੋ। ਤੇ ਗੱਲ ਇਹ ਆ ਕਿ ਹੁਣ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਸਿਆਸਤ ਦੇ ਵਿੱਚ ਕਾਫੀ ਵੱਡਾ ਫੇਰ ਬਦਲ ਵੇਖਣ ਨੂੰ ਮਿਲੇ। ਵੈਸੇ ਦਿਲਚਸਪ ਗੱਲ ਇਹ ਆ ਕਿ ਇੱਧਰ ਇਹ ਸਾਰਾ ਕੁਝ ਹੋ ਰਿਹਾ ਸੀ, ਉਧਰੋਂ ਕਿੰਗ ਅੰਕਲ ਦਾ ਸੁਨੇਹਾ ਆ ਗਿਆ, ਕਹਿੰਦੇ ਕਿ ਬਹੁਤ ਜਲਦੀ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਵੀ ਇੱਧਰ ਮਰਜ ਹੋਣ ਦਾ ਹੂੰ, ਮਤਲਬ ਕਿ ਉਹ ਵੀ ਬਹੁਤ ਜਲਦੀ ਇਹਦੇ ਵਿੱਚ ਰਲੇਵਾਂ ਕਰ ਲੈਣਗੇ। ਜੀ। ਤਾਂ ਜੇ ਮੰਨ ਲਓ ਕੱਲ ਨੂੰ ਰਲੇਵਾਂ ਕਰ ਲੈਂਦੇ ਆ ਹੂੰ, ਤੇ ਜੇ ਫਿਰ ਇਹ ਆਪਸ ਦੇ ਵਿੱਚ ਗੱਠਜੋੜ ਬਣਾ ਲੈਂਦੇ ਆ ਸਾਰੇ, ਤਾਂ ਜੀ। ਕੀ ਉਹ ਜਿਹੜਾ ਕਾਂਗਰਸ ਦੇ ਵਿੱਚ ਸਮਾਂ ਬਿਤਾ ਕੇ ਆਏ ਆ ਉਹ ਸਾਰਾ ਕੁਝ ਮਾਫ ਹੋ ਜਾਏਗਾ? ਹੂੰ, ਤਾਂ ਬੜੀ ਬਿਲਕੁਲ। ਅਜੀਬੋ-ਗਰੀਬ ਹੈ ਸਿਧਾਂਤਕ ਪਹੁੰਚ ਅੱਜ ਕੱਲ ਦੀ ਰਾਜਨੀਤੀ ਦੀ। ਖੈਰ ਅਕਾਲੀ ਦਲ ਨੇ ਇੱਕ ਵਾਰੀ ਫਿਰ ਤੋਂ ਮੋੜਾ ਕੱਟਿਆ ਹੈ। ਹੁਣ ਦੇਖੋ ਇਹ ਬਿਲਕੁਲ ਗੂੜੇ ਸਾਖ ਚ ਤਬਦੀਲ ਹੁੰਦਾ ਹੈ ਜਾਂ ਫਿਰ ਇੱਥੋਂ ਤੱਕ ਵਕਤੀ ਤੌਰ ਤੇ ਸਾਂਝ ਪੈਂਦੀ ਹੈ। ਵੈਸੇ ਨੱਡਾ ਸਾਹਿਬ, ਮੋਦੀ ਸਾਹਿਬ, ਅਮਿਤ ਸ਼ਾਹ, ਇਹਨਾਂ ਸਾਰਿਆਂ ਦੇ ਰਿਸ਼ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਹੈ ਉਹ ਵੱਖਰੇ ਕਿਸਮ ਦੇ ਆ। ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਪੱਧਰ ਤੇ ਇੱਕ ਕਹਿ ਲਓ ਜੈਸ਼ਰ ਦਿਖਾਇਆ ਹੋਵੇ ਜਾਂ ਸਤਿਕਾਰ ਕੀਤਾ ਹੋਵੇ ਕਿ ਆ ਜਾਓ ਭਾਈ, ਤੁਹਾਨੂੰ ਮਾਨ ਸਨਮਾਨ ਕਦੇ ਫੇਰ ਦੇ ਦਿਆਂਗੇ ਮਾੜਾ ਮੋਟਾ। ਜੀ।